डे थे। अच्छा 3 बंदे सही। पिंडों आ गए थे पहला उठ के अमन दे विच शहर बागे समाने अच्छा पूरा पिंड ही उठ गया सी। है कोई भी नहीं रहा सी। अच्छा ਉਹ ਸੁਣ ਲੈ ਮੇਰੀ ਗੱਲ ਤੋਂ ਤੂੰ ਤਾਂ ਪੁੱਠੀਆਂ ਗੱਲਾਂ ਤੋਰਦਾ ਮੈਨੂੰ ਆਉਂਦੀਆਂ ਕੋਈ ਨਹੀਂ। ਅੱਛਾ ਉਹ ਮੁੰਡਾ ਹੱਸਦਾ ਓਏ ਹੌਸਲਾ ਖੁੱਲ ਕੇ ਹੌਸਲਾ ਤੂੰ ਛੱਡੋ ਤੁਸੀਂ ਓਏ ਹੌਸਲਾ ਖੁੱਲ ਕੇ ਉਰਾ ਮੂੰਹ ਕਰ ਮੇਰੇ ਹਾਲ ਤੁਸੀਂ ਦੱਸੋ ਉਹ ਨੀਵਾਂ ਸਿਰ ਨਾ ਕਰੂ ਤਾਂ ਕਰ ਮੂੰਹ ਉਹ ਨਹੀਂ ਹੱਸੀ ਜਾਣਦੇ ਯਾਰ ਕਿ ਮੇਰਾ ਲੈਂਦਾ ਕੋਈ ਨਹੀਂ ਠੀਕ ਬਾਬਾ ਜੀ ਤੁਸੀਂ ਆਪਣੀ ਗੱਲ ਦੱਸੋ ਕੀ ਆ ਕਿਆ ਦਿਆ ਤੁਮਨੇ ਜਾਣਦਾ ਕਹਦੇ ਅੱਜ ਮੈਨੂੰ ਜਿਹਨੇ ਪਾਕਿਸਤਾਨ ਬਣਾਇਆ ਉਹ ਕਹਿਆ ਤੇਰੇ ਕੋਲ ਹੁਣ ਵੀ ਹੈਗਾ ਤੂੰ ਜਾਣਦੇ ਨਹੀਂ ਦੌਲਤ ਹੈ ਨਹੀਂ ਤੇ ਕੁਝ ਕਹਿਆ ਨੂੰ ਜਾਣਦੇ ਹੀ ਕੋਈ ਨਹੀਂ ਹੈ ਕੋਈ ਨੂੰ ਜਾਣਦੇ ਹੀ ਕੋਈ ਨਹੀਂ ਫਿਰ ਉਹ ਇਹ ਗੱਲਾਂ ਪੁੱਛਦਾ ਗੱਲਾਂ ਪਤਾ ਹੀ ਕੋਈ ਨਹੀਂ ਹਾਂਜੀ ਹਾਂਜੀ ਕੀ ਪਤਾ ਪੁੱਛਦਾ ਸੀ ਕੀ ਪਤਾ ਇਹਨੂੰ ਅੱਛਾ ਤੁਸੀਂ ਦੱਸੋ ਸਾਨੂੰ ਅਸੀਂ ਤੁਹਾਡੇ ਕੋਲ ਪੁੱਛਿਆ ਮੈਂ ਤਾਂ ਤੈਨੂੰ ਪੁੱਛ ਮੈਂ ਤਾਂ ਤੈਨੂੰ ਦੱਸਿਆ ਵੀ ਕਹਿਆ ਆਜਮ ਹੋ ਗਿਆ। ਅੱਛਾ ਇਹ ਕਹਿਜੇ ਆਜਮ ਮੁੱਢ ਤੋਂ ਤੁਰਦਾ। ਅੱਛਾ ਉਹ ਦੱਸੀ ਹੋਈ ਯਾਰ ਕੀ ਦੱਸੇਗਾ ਇਹਨੂੰ ਪਤਾ ਹੀ ਨਹੀਂ। ਹਾਂ ਅੱਛਾ ਕਹਿੰਦਾ ਮੁੱਢ ਤੋਂ ਤੁਰਦਾ। ਹਾਂ ਹੁਣ ਹਵੇਲੀ ਇੱਥੇ ਆ ਘਰ ਉੱਥੇ ਆ ਕਈ ਕੰਮ ਹੁੰਦੇ ਨੇ। ਬਸ ਠੀਕ ਹੈ ਜੋ ਤੈਨੇ ਲਿਖਣਾ ਲਿਖ ਲਾ। ਅੱਛਾ ਜਦੋਂ ਬਾਬਾ ਜੀ 47 ਦੀ ਵੰਡ ਹੋਈ ਹੈ ਤੁਸੀਂ ਲੋਕ ਕਿੱਦਾਂ ਆਪਣੇ ਪਿੰਡੋਂ ਨਿਕਲੇ ਤੁਹਾਡੇ ਉੱਤੇ ਕੋਈ ਹਮਲਾ ਹੋਇਆ? ਹਮਲੇ ਬਥੇਰੇ ਹੋਏ ਤੂੰ ਕੀ ਕਰੇਗਾ ਹਮਲਾ? ਇਹੀ ਤਾਂ ਦੱਸਣਾ ਤੁਸੀਂ ਸਾਨੂੰ ਕੀ ਦੱਸਾਂ ਕਿ ਕਿੱਥੇ ਹਮਲਾ ਹੋਇਆ ਕਿੱਦਾਂ ਹਮਲਾ ਹੋਇਆ ਕਿੰਨੇ ਮਰੇ ਕੀ ਹਿਸਾਬ ਕਿਤਾਬ ਸੀ? ਇਹੀ ਤਾਂ ਅਸੀਂ ਤਰੀਕ ਇਕੱਠੀ ਕਰ ਰਹੇ ਹਾਂ। ਤਰੀਕ ਨਹੀਂ ਹੁੰਦੀ ਤੇਰੇ ਕੋਲ ਤੁਸੀਂ ਦੱਸੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਨਾ। ਉਹ ਭਾਈ ਜੁਮੇਰਾਤ ਦਾ ਦਿਨ ਸੀ। ਅੱਛਾ ਯਾ ਛੱਪੜ ਨੂੰ ਵੜ ਛੱਡਿਆ ਆ ਗਈ ਸਮਝ ਆ ਗਈ ਜੀ। ਅਸਾਂ ਭੱਜ ਭੁੱਜ ਕੇ ਜਾਂ ਆਪਣੀ ਮਸੀਤ ਚੜ੍ਹਦੀ ਮਸੀਤ ਆ। ਅੱਛਾ ਪਿੰਡ ਦੇ ਵਿੱਚ? ਆਹੋ ਪਿੰਡ ਦੇ ਵਿੱਚ ਆ ਬੜੇ ਆ। ਅੱਛਾ ਬੁੜੀਆਂ ਵੀ ਬੰਦੇ ਵੀ ਸਾਰੇ ਪਿੰਡ 'ਚ ਆ ਗਏ ਸਾਂ। ਸਹੀ 3 ਮੁਸਲਮਾਨ ਕੀ ਆ 3 ਮੁਸਲਮਾਨ 3 ਮੁਸਲਮਾਨ ਉਹ ਧੁੜਸੜੀਆਂ ਲੈਂਦਾ 3 ਮੁਸਲਮਾਨ ਤੂੰ ਬੱਖੀਆਂ ਚੱਲ ਲਾ। ਅਸਲਾਮ ਅਲੈਕਮ ਸਤਿ ਸ੍ਰੀ ਅਕਾਲ ਆਦਾਬ ਦੋਸਤੋ ਸਭ ਦਾ ਪੰਜਾਬ ਦੀ ਟੀਮ ਇੱਕ ਇਹੋ ਜਿਹੇ ਬਜ਼ੁਰਗਾਂ ਦੇ ਕੋਲ ਆਈ ਹੈ ਜਿਨ੍ਹਾਂ ਨੇ 47 ਦੀ ਵੰਡ ਆਪਣੀ ਅੱਖੀਂ ਦੇਖੀ ਤੇ ਅੱਜ ਅਸੀਂ ਇਹਨਾਂ ਦੀ ਵੀਡੀਓ ਦੇ ਵਿੱਚ ਕੋਈ ਕੱਟ ਨਹੀਂ ਲਗਾਵਾਂਗੇ। ਜੋ ਇਹਨਾਂ ਨੇ ਗੱਲਾਂ ਸਾਡੇ ਨਾਲ ਕੀਤੀਆਂ ਜਿਹੜਾ ਇਹਨਾਂ ਨੇ ਸਾਡਾ ਇੰਟਰਵਿਊ ਲਿਆ ਅਸੀਂ ਉਹ ਤੁਹਾਡੇ ਤੱਕ ਰੱਖਾਂਗੇ। ਲੈਣ ਤੇ ਅਸੀਂ ਇਹਨਾਂ ਦਾ ਇੰਟਰਵਿਊ ਗਏ ਸੀ ਤੇ ਉਹੀ ਗੱਲਾਂ ਜਿਹੜੀਆਂ ਇਹਨਾਂ ਨੇ ਸਾਡੇ ਨਾਲ ਕੀਤੀਆਂ ਤੇ ਇਹ ਉਹਨਾਂ ਵਾਸਤੇ ਵੀ ਇੱਕ ਵੀਡੀਓ ਮਿਸਾਲੀ ਹੋਵੇਗੀ। ਜਿਹੜੇ ਲੋਕ ਕਹਿੰਦੇ ਨੇ ਕਿ ਵੀਡੀਓ NG ਬਣ ਜਾਂਦੀ ਹੈ ਤੇ ਉਹਨੂੰ ਆ ਕੇ ਸਾਡੇ ਚੈਨਲਾਂ ਦੇ ਉੱਪਰ ਅਨਲਾਈਕ ਦਾ ਬਟਨ ਨੂੰ ਕਲਿੱਕ ਕਰਕੇ ਤੇ ਭੱਜ ਜਾਂਦੇ ਨੇ। ਤੇ ਉਹਨਾਂ ਵਾਸਤੇ ਵੀ ਅਸੀਂ ਵੀਡੀਓ ਦਿਖਾਵਾਂਗੇ ਪੂਰੀ ਕਿ ਕਿੱਦਾਂ ਇਹ ਵੀਡੀਓਜ਼ ਬਣਦੀਆਂ ਨੇ 47 ਦੇ ਹਵਾਲੇ ਦੇ ਨਾਲ ਤੇ ਕੀ ਕੁਛ ਮੁਸ਼ਕਲਾਤਾਂ ਪੇਸ਼ ਆਉਂਦੀਆਂ ਨੇ ਕਿਸੇ ਆਮ ਬਜ਼ੁਰਗ ਨੂੰ ਜਦੋਂ ਅਸੀਂ ਮਿਲਦੇ ਹਾਂ ਤੇ ਉਹਦੇ ਕੀ ਸਾਡੇ ਸਾਹਮਣੇ ਸਵਾਲ ਹੁੰਦੇ ਨੇ ਤੇ ਸਾਡੇ ਉਹਦੇ ਨਾਲ ਕੀ ਜਵਾਬਾਤ ਹੁੰਦੇ ਨੇ। ਤੇ ਆਓ ਮਿਲਦੇ ਇਹਨਾਂ ਦੇ ਨਾਲ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम बाबा जी। वालेकुम सलाम जी। बुजुर्गों की नाम है अपना? मोहम्मद यूसुफ हाजी। हाँ जी मोहम्मद यूसुफ हाजी। मोहम्मद हाजी मोहम्मद यूसुफ। आहो सही हो गया। बुजुर्गो ਅੱਜ ਅਸੀਂ ਤੁਹਾਡੇ ਕੋਲ ਪੁਰਾਣੀਆਂ 47 ਵੇਲੇ ਦੀਆਂ ਗੱਲਾਂ ਪੁੱਛਣੀਆਂ। ਨਹੀਂ ਗੱਲਾਂ ਮੈਨੂੰ ਕੋਈ ਨਹੀਂ ਆਉਂਦੀਆਂ। ਨਹੀਂ ਜਿਹੜੀਆਂ ਤੁਹਾਨੂੰ ਜਵਾਨੀ ਦੀਆਂ ਉਹ ਪੁੱਛਣੀਆਂ। ਚਲ ਦੱਸਣਗੇ ਉਹ ਕੀ ਦੱਸਣਾ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਸਜਾਦ ਅਲੀ। ਹਾਂਜੀ ਸਜਾਦ ਅਲਾ। ਤੇ ਦਾਦਾ ਜੀ ਦਾ? ਦਾਦਾ ਜੀ ਦਾ? ਦਾਦਾ ਜੀ ਦਾ ਨਾਮ? ਦਾਦੇ ਦਾ ਹੀ ਕਰਨਾ। ਅੱਛਾ ਚਲੋ ਨਹੀਂ ਚਲੋ ਕੋਈ ਆਪਣਾ ਇੰਡੀਆ 'ਚ ਕਿਹੜਾ ਪਿੰਡ ਸੀ ਪਿੱਛੇ? ਸਹਿਜਪੁਰਾ। ਹਾਂਜੀ ਸਹਿਜਪੁਰਾ। ਸਹਿਜਪੁਰਾ। ਸਹਿਜਪੁਰਾ ਸਹਿਜਪੁਰਾ। ਸਹੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਨਾਲ ਬਥੇਰੇ ਪਿੰਡ ਲੱਗਦੇ ਸੀ। ਕਿਹੜਾ ਪੁੱਛਣਾ ਤੂੰ? ਨਾਮ ਦੱਸੋ ਤੁਸੀਂ ਨਾਲ ਜਿਹੜੇ ਜਿਹੜੇ ਪਿੰਡ ਸੀ। ਰੇਤਗੜ੍ਹ ਸਾਧੂਗੜ੍ਹ। ਹਾਂਜੀ ਢਨੇਠਾ ਮਬੀ। ਸਹੀ। ਸਹਿਜਪੁਰਾ ਦੋਦੜਾ ਭੇਜਪੁੜੀ। ਸਹੀ। ਸ਼ਹਿਰ ਸਮਾਣਾ। ਜੀ 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 ਬਸ। ਇਹਦਾ ਜ਼ਿਲ੍ਹਾ ਕਿਹੜਾ ਸੀ? ਇਹਨਾਂ ਜ਼ਿਲ੍ਹੇ 2-3 ਤੇ। ਕਿਹੜੀ ਰਿਆਸਤ ਲੱਗਦੀ ਸੀ ਨਾਲ?
ਪਟਿਆਲਾ ਵੀ ਲੱਗਦਾ ਸੀ, ਸੰਗਰੂਰ ਵੀ ਲੱਗਦਾ ਸੀ, ਨਾਭਾ ਵੀ ਲੱਗਦਾ ਸੀ, ਕੋਟਲਾ ਵੀ ਲੱਗਦਾ ਸੀ। ਅੱਛਾ, ਸਹੀ ਹੋ ਗਿਆ। ਕੀ ਆ ਪਿੰਡ ਆਪਣਾ ਕਿੱਡਾ ਕੁ ਸੀ? ਛੋਟਾ ਸੀ ਕਿ ਵੱਡਾ ਸੀ? ਵਾਹਵਾ ਵੱਡਾ ਸੀ। ਕਿਹੜੀ ਬਰਾਦਰੀ ਜ਼ਿਆਦਾ ਰਹਿੰਦੀ ਸੀ ਉੱਥੇ? ਉੱਥੇ ਮੁਸਲਮਾਨ ਜ਼ਿਆਦਾ ਤੇ ਬਰਾਦਰੀ ਕਿਹੜੀ ਉੱਥੇ? ਨਹੀਂ, ਮੁਸਲਮਾਨ ਤੁਹਾਡੀ ਆਪਣੀ ਬਰਾਦਰੀ ਕਿਹੜੀ ਹੈ? ਉਹ ਸਾਰੀ ਇਹ ਬਰਾਦਰੀ ਇੱਕ ਹੁੰਦੀ ਹੈ, ਮੁਸਲਮਾਨ ਤੇ ਸਾਰੇ ਬਰਾਦਰੀ ਨਹੀਂ, ਨਾਲ ਰਾਹੀਂ ਰਹਿੰਦੇ ਸਨ ਕਿ ਰਾਹੀਂ ਵੀ ਤੇ ਸਾਰੇ ਹੋਰ ਵੀ ਤੇ ਹੂੰ ਸੇ ਮੁਸਲਮਾਨ ਸਾਰੇ, ਹਿੰਦੂ ਨਹੀਂ ਸੀ। ਸਾਰੇ ਮੁਸਲਮਾਨ ਸੀ। ਹਿੰਦੂ ਕੋਈ ਨਹੀਂ ਸੀ ਉੱਥੇ, ਹਿੰਦੂ ਕੋਈ ਨਹੀਂ ਸੀ ਪਿੰਡ 'ਚ। ਹਿੰਦੂ ਬੱਚੇ ਮਾਰ ਤੇ ਜੁੱਤੀਆਂ ਕਰਨ ਵਾਲੇ। ਅੱਛਾ, ਉਹ ਉਹਨਾਂ ਦੇ ਕਿੰਨੇ ਕੁ ਘਰ ਸੀ? ਉਹਨਾਂ ਦੇ ਘਰ ਸੇ 20-25। ਅੱਛਾ, 20-25 ਘਰ ਸੀ ਉਹਨਾਂ ਦੇ। ਆਹੋ, ਉਹ ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਇੱਕੋ ਹੀ ਲੰਬਰਦਾਰ ਸੀ। ਲੰਬਰਦਾਰੀਆਂ ਉੱਥੇ ਕੌਣ ਕਰਦਾ ਸੀ? ਕੀ ਨਾਂ ਸੀ ਲੰਬੜਦਾਰ ਦਾ? ਲੰਬਰਦਾਰ ਦਾ ਨਾਮ ਯਾਦ ਹੁਣ। ਯਾਦ ਹੈ ਕਿ ਨਹੀਂ? ਨਹੀਂ ਯਾਦ। ਤੇ ਚਮਾਰਾਂ ਦੇ ਨਾਂ ਯਾਦ ਨੇ ਜਿਹੜੇ ਉੱਥੇ ਰਹਿੰਦੇ ਸੀ? ਆਹੋ, ਦੱਸੋ। ਹਾਂ, ਜਮਾਰਾ, ਹਾਂਜੀ ਸੰਤ ਪ੍ਰਾਪ, ਹਾਂਜੀ, ਲੀਲੂ, ਹੀਲੂ। ਬਸ ਹੋਰ ਕੀ ਕरेंगे। ਅੱਛਾ, ਸਹੀ ਹੋ ਗਿਆ। ਬਜ਼ੁਰਗੋ, ਮੈਨੂੰ ਪਤਾ ਲੱਗਿਆ ਤੁਸੀਂ ਉਸ ਵੇਲੇ ਫੌਜ ਦੇ ਵਿੱਚ ਵੀ ਨੌਕਰੀ ਕੀਤੀ। ਕੀਤੀ ਸੀ ਉਸ ਪਹਿਲਾਂ। ਕਿਹੜੇ ਸੰਨ 'ਚ ਲੱਗੇ ਸੀ, ਭਰਤੀ ਹੋਏ ਸੀ? ਉਹ ਸਾਨੂੰ ਯਾਦ ਹੈ ਤੇ ਸਾਨੂੰ ਹੁਣ ਦੇਖਦਾ, ਉਦੋਂ ਸਾਨੂੰ ਕੌਣ ਦੇਖਦਾ ਸੀ? ਹੱਸਦਾ ਜੇ ਪਤਾ ਹੀ ਨਹੀਂ ਸਾਨੂੰ ਤਾਂ ਮੈਂ ਕੀ ਆਖਾਂ। ਵੈਸੇ ਤੁਹਾਡੀ ਉਮਰ ਇਸ ਟਾਈਮ ਤਕਰੀਬਨ 130 ਸਾਲ ਹੈ। ਅੱਲਾ ਜਾਣੇ ਜੀ, ਮੈਨੂੰ ਨਹੀਂ ਪਤਾ। ਅੰਦਾਜ਼ਨ ਹਾਂ, ਇੰਨੀ ਹੈਗੀ ਹੈ। ਅੱਲਾ ਹੀ ਜਾਣੇ। ਜਦੋਂ ਪਾਕਿਸਤਾਨ ਬਣਿਆ ਉਦੋਂ ਕਿੱਡੇ ਕੁ ਸੀ? ਤੂੰ ਕੀ ਡਾਗਾ? ਹਾਂਜੀ, ਤੂੰ ਕੀ ਡਾਗਾ? ਮੈਂ ਤੇ ਬਾਬਿਓ ਹੈ ਹੀ ਨਹੀਂ ਸੀ। ਹੁਣ ਤਾਂ ਹੈ, ਤੂੰ ਕੀ ਡਾਗਾ? ਹਾਂਜੀ, ਹਾਂਜੀ, ਮੈਂ ਹਾਂ, ਤੂੰ ਕੀ ਡਾਗਾ? ਹੁਣ ਮੈਂ 32 ਸਾਲ ਦਾ। ਮੈਂ ਤੇ ਤੂੰ 10 ਸਾਲ ਵੱਡਾ ਹੋਣਾ। ਅੱਛਾ, 42 ਸਾਲ ਉਮਰ ਸੀ ਉਦੋਂ। ਉਹ ਮੈਨੂੰ 42 ਦਾ ਨਹੀਂ ਪਤਾ, ਤੇ ਤੂੰ ਵੱਡਾ ਹੀ ਹੋਣਾ, ਛੋਟਾ ਨਹੀਂ ਸੀ ਮੈਂ। ਮੇਰੇ ਤੋਂ 10 ਸਾਲ ਵੱਡੇ ਹੋਣੇ। ਇਹਦਾ ਮਤਲਬ 42 ਸਾਲ ਦੇ ਸੀ ਜਦੋਂ ਬਣਿਆ। ਅੱਲਾ ਜਾਣੇ ਕਿੰਨਾ ਬਣਿਆ, ਮੈਨੂੰ ਨਹੀਂ ਪਤਾ। ਸਹੀ ਹੋ ਗਿਆ। ਆਪਣੇ ਪਿੰਡ ਦੇ ਆਲੇ ਦੁਆਲੇ ਜਿਹੜੇ ਮੇਲੇ ਲੱਗਦੇ ਸੀ ਜਾਂ ਪਿੰਡ ਦੇ ਵਿੱਚ, ਉਹ ਵੇਖਦੇ ਰਹੇ ਹੋ? ਆਹੋ, ਕਿਹੜੇ ਕਿਹੜੇ ਪਿੰਡ ਦੇ ਵਿੱਚ ਮੇਲਾ ਉਹ ਮੇਲਾ ਹੁਣ ਇੱਥੇ ਯਾਦ ਨਹੀਂ ਮੇਲੇ ਆ। ਦੱਸੋਗੇ ਤਾਂ ਯਾਦ ਹੋਊਗਾ। ਮਸਾਜਿਦ ਬਲੀ ਵੀ ਲੱਗਦਾ ਸੀ ਸਮਾਣੇ 'ਚ। ਉਹ ਭਰਦਾ 3 ਦਿਨ। ਅੱਛਾ, ਉਹ ਮੁਸਲਮਾਨਾਂ ਦਾ ਹੀ ਥਾਂ। ਅੱਛਾ, ਢੇਰੀ ਮੁਸਲਮਾਨਾਂ ਦੀ ਸੀ ਨਾ। ਹਾਂਜੀ ਹਾਂਜੀ, ਮਸਾਜਿਦ ਬਲੀ ਬੋਲਦੇ ਦੇ ਉਹਨੂੰ। ਸਹੀ। ਫਿਰ ਇਹਦੇ 3 ਦਿਨ ਭਰਦਾ ਸੀ ਉਹ। ਹੂੰ, ਫਿਰ ਇੱਕ ਉੱਥੇ ਵੀ ਲੱਗਦਾ ਸੀ ਮੂਲੇ। ਅੱਛਾ, ਠੀਕ ਹੈ, ਇਸ ਤਰ੍ਹਾਂ ਲੱਗਦੇ ਹੁਣ ਭੁੱਲ ਗਏ ਆ। ਤੁਹਾਡੇ ਆਪਣੇ ਪਿੰਡ ਨਹੀਂ ਸੀ ਲੱਗਦਾ? ਸਾਡੇ ਪਿੰਡ ਨਹੀਂ ਲੱਗਦਾ, ਪਹਿਲਾਂ ਝੂਠ ਬੋਲਾਂ ਮੈਂ। ਸਹੀ। ਬਜ਼ੁਰਗੋ, ਜ਼ਮੀਨ ਕਿੱਦਾਂ ਦੀ ਸੀ ਤੁਹਾਡੇ ਪਿੰਡ ਦੀ? ਕੀ ਕੀ ਉਗਦਾ ਸੀ ਉੱਥੇ? ਉੱਥੇ ਸਾਰੀ ਚੀਜ਼ ਉਗਦੀ ਸੀ, ਕੀ ਦੱਸਾਂ ਤੈਨੂੰ ਮੈਂ। ਨਹਿਰੀ ਪਾਣੀ ਤਾਂ ਨਹੀਂ ਹੋਣਾ ਉੱਥੇ? ਨਹਿਰੀ ਵੀ ਸੀ, ਖੂਹ ਵੀ ਸੀ, ਬਿਰਾਨ ਵੀ ਸੀ। ਸਹੀ ਹੋ ਗਿਆ। ਨਹਿਰ ਪੈਂਦੀ ਜਿਸ ਤਰ੍ਹਾਂ ਨਹਿਰ ਆ, ਇਸ ਤਰ੍ਹਾਂ ਨਹਿਰ ਪੈਂਦੀ ਸੀ। ਅੱਛਾ, ਪਿੰਡ ਦੇ ਨਾਲੋਂ ਨਹਿਰ ਲੰਘਦੀ ਸੀ। ਆਹੋ, ਘਰ ਜ਼ਿਆਦਾ ਕੱਚੇ ਸੀ ਕਿ ਪੱਕੇ ਸੀ? ਉਦੋਂ ਪੱਕੇ ਇਕੱਠੇ ਹੁੰਦੇ ਤੇ, ਕੱਚੇ ਹੀ ਜ਼ਿਆਦਾ ਹੁੰਦੇ ਤੇ। ਅੱਛਾ, ਕੱਚੇ ਸੀ। ਉਹ ਪੱਕੇ ਕੋਈ ਪਾਉਂਦਾ ਸੀ ਉਦੋਂ। ਅੱਛਾ, ਫਿਰ ਉਹੀ ਗੱਲ ਆ ਗਈ ਆ। ਤੁਹਾਡੇ ਆਪਣੇ ਜਿਹੜਾ ਡੇਰਾ ਸੀ ਜਾਂ ਹਵੇਲੀ ਸੀ, ਪਿੰਡ ਦੇ ਵਿੱਚ ਕੱਚੀਆਂ ਘਰ ਸੀ, ਸਾਈਡ ਤੇ ਸੀ? ਉਹ ਵਿਚਕਾਰ ਦੀ ਸਾਈਡ ਦਾ। ਹੁਣ ਤੈਨੂੰ ਦੱਸਿਆ ਵੀ ਪਿੰਡ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਵੀ ਕਿ ਹੁਣ ਹਵੇਲੀ ਇੱਥੇ ਆ, ਘਰ ਉੱਥੇ ਆ, ਕਈ ਕੰਮ ਹੁੰਦੇ ਨੇ। ਬਸ ਠੀਕ ਹੈ, ਜੋ ਤੈਨੂੰ ਲਿਖਣਾ ਲਿਖ ਲਾ। ਅੱਛਾ, ਜਦੋਂ ਬਾਬਾ ਜੀ 47 ਦੀ ਵੰਡ ਹੋਈ ਹੈ, ਹਾਂ, ਤੁਸੀਂ ਲੋਕ ਕਿੱਦਾਂ ਆਪਣੇ ਪਿੰਡੋਂ ਨਿਕਲੇ? ਤੁਹਾਡੇ ਉੱਤੇ ਕੋਈ ਹਮਲਾ ਹੋਇਆ? ਹਮਲੇ ਬਥੇਰੇ ਹੋਏ, ਤੂੰ ਕੀ ਕਰੇਗਾ ਹਮਲਾ? ਇਹੀ ਤਾਂ ਦੱਸਣਾ ਤੁਸੀਂ ਸਾਨੂੰ, ਕੀ ਦੱਸਾਂ? ਕਿ ਕਿੱਥੇ ਹਮਲਾ ਹੋਇਆ, ਕਿੱਦਾਂ ਹਮਲਾ ਹੋਇਆ, ਕਿੰਨੇ ਮਰੇ, ਕੀ ਹਿਸਾਬ ਕਿਤਾਬ ਸੀ? ਇਹੀ ਤਾਂ ਅਸੀਂ ਤਰੀਕ ਇਕੱਠੀ ਕਰ ਰਹੇ ਹਾਂ। ਤਰੀਕ ਨਹੀਂ ਹੁੰਦੀ ਤੇਰੇ ਕੋਲ? ਤੁਸੀਂ ਦੱਸੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਨਾ। ਉਹ ਭਾਈ ਜੁਮੇਰਾਤ ਦਾ ਦਿਨ ਸੀ। ਅੱਛਾ, ਹੈਂ, ਹਾਂਜੀ, ਅਸਾਂ 2 ਮੀਲ ਡੰਗਰ ਚਾਰਨ ਡਏ ਤੇ। ਅੱਛਾ, 3 ਬੰਦੇ ਸਹੀ। ਪਿੰਡੋਂ ਆ ਗਏ ਤੇ ਪਹਿਲਾਂ ਉੱਠ ਕੇ ਅਮਨ ਦੇ ਵਿੱਚ ਸ਼ਹਿਰ ਪਾ ਕੇ ਸਮਾਣੇ ਅੱਛਾ, ਪੂਰਾ ਪਿੰਡ ਹੀ ਉੱਠ ਗਿਆ ਸੀ? ਹੈ, ਕੋਈ ਵੀ ਨਹੀਂ ਰਿਹਾ ਸੀ। ਅੱਛਾ, ਉਹ ਸੁਣ ਲੈ ਮੇਰੀ ਗੱਲ ਤੋਂ। ਤੂੰ ਤਾਂ ਪੁੱਠੀਆਂ ਗੱਲਾਂ ਤੋਰਦਾ, ਮੈਨੂੰ ਆਉਂਦੀਆਂ ਕੋਈ ਨਹੀਂ। ਅੱਛਾ, ਉਹ ਮੁੰਡਾ ਹੱਸਦਾ, ਉਹ ਹੌਸਲਾ ਖੁੱਲ ਕੇ ਹੌਸਲਾ ਤੂੰ। ਛੱਡੋ ਤੁਸੀਂ, ਉਹ ਹੌਸਲਾ ਖੁੱਲ ਕੇ ਉਰਾ ਮੂੰਹ ਕਰ ਮੇਰੇ ਹਾਲ। ਤੁਸੀਂ ਦੱਸੋ। ਉਹ ਨੀਵਾਂ ਸਿਰ ਨਾ ਕਰੂ ਤਾਂ ਕਰ ਮੂੰਹ। ਉਹ ਨਹੀਂ ਹੱਸੀ ਜਾਣਦੇ ਯਾਰ ਕਿ ਮੇਰਾ ਲੈਂਦਾ ਕੋਈ। ਨਹੀਂ ਠੀਕ ਬਾਬਾ ਜੀ, ਤੁਸੀਂ ਆਪਣੀ ਗੱਲ ਦੱਸੋ। ਭਾਈ ਹਾੜ ਚੜਦਾ ਸੀ, ਜੇਠ ਉਤਰਦਾ ਸੀ। ਸਹੀ।
ਜੇਠ ਹਾੜ ਨੂੰ ਸਮਝਦਾ ਕੀ ਹਾਂਜੀ, ਹੁੰਦਾ? ਸਮਝਦਾ। ਕੀ ਹੁੰਦਾ? ਆ ਗਰਮੀਆਂ ਦਾ ਜਿਹੜਾ ਮੌਸਮ ਆਉਂਦਾ, ਜਦੋਂ ਮੇਲਾ ਲੱਗਦਾ ਹਾੜ ਦਾ ਤੁਹਾਡੇ ਪਿੰਡ, ਮੂੰਜੀ ਜਦੋਂ ਲੱਗਣੀ ਸ਼ੁਰੂ ਹੁੰਦੀ ਹੈ। ਉਹ ਨਹੀਂ ਯਾਰ, ਤੂੰ ਹਾੜ ਦਾ ਚੜਦਾ ਸੀ, ਜੇਠ ਉਤਰਦਾ ਸੀ, ਅੱਛਾ, ਸਾਂਝੇ ਦਿਨ ਤੇ ਹਾੜ ਜੇਠ ਤੇ ਸਹੀ ਵੀ ਉਧਰੋਂ ਹਾੜ ਚੜਨ ਲੱਗਿਆ, ਉਧਰੋਂ ਜੇਠ ਮੁੱਕਣ ਲੱਗਿਆ। ਸਹੀ, ਹੁਣ ਵੀ ਮਹੀਨੇ ਇਤਨੇ ਹੁੰਦੇ ਨੇ। ਹਾਂਜੀ ਹਾਂਜੀ, ਕੀ ਆ ਅਸਾਂ ਲਾਣ ਡਏ ਆ ਮਿਰਚਾਂ। ਅੱਛਾ, ਕੀ ਆ ਮਿਰਚਾਂ ਲਾ ਰਹੇ? ਜਾਣਦੇ ਹੋ ਮਿਰਚਾਂ ਨੂੰ? ਹਾਂਜੀ, ਮਿਰਚਾਂ ਲਾਉਂਦੇ ਆ, ਜਿਹੜੀਆਂ ਖਾਈ ਦੀਆਂ ਹਰੀਆਂ ਮਿਰਚਾਂ। ਆਹੋ, ਹਾਂਜੀ, ਸਾਡੇ ਵਿੱਚ ਹੱਥਾਂ ਵਿੱਚ ਲਾਭ ਆ ਅੱਛਾ ਮਿਰਚਾਂ ਦੀ। ਪਾਣੀ ਨਹਿਰ ਦਾ ਪਾਣੀ ਚੱਲਣ ਡਿਆ, ਮਿਰਚਾਂ ਲਾਉਣ ਡੇ ਆ। ਅੱਛਾ, ਕਿਸ ਤਰ੍ਹਾਂ ਵੀ ਜਿਸ ਤਰ੍ਹਾਂ ਪਿੰਡ ਤੋਂ ਪਹਾੜ ਲਾਈਏ ਮਿਰਚਾਂ। ਅੱਛਾ, ਮੈਂ ਤੈਨੂੰ ਜਿਹੜੇ ਇਹੀ ਪੁੱਛਣਾ ਤੁਸੀਂ ਕੋਈ? ਹਾਂਜੀ, ਜਿਹੜੇ ਜਿਹਨਾਂ ਤੁਹਾਨੂੰ ਪਤਾ। ਮਿਰਚਾਂ ਲਾਉਣ ਇੱਧਰ ਚੱਲੀ ਆ ਗੋਲੀ। ਅੱਛਾ, ਕਿਹੜੇ ਪਿੰਡ ਵੱਲ? ਯਾਰ ਜਿਸ ਤਰ੍ਹਾਂ ਇਹਦੇ ਗਾੜਿਆਂ ਵਾਲੇ ਚੱਲੇ ਸਾਡੇ ਤੋਂ, ਅੱਛਾ, ਅਸਾਂ ਲਾਉਣ ਡਏ ਮਿਰਚਾਂ ਇੱਧਰ ਪਹਾੜ ਕੰਨੀ ਦੱਖਣ ਚੱਲੀ ਗਿਆ ਗੋਲੀ। ਇੱਕ ਫਾਇਰ ਹੋ ਗਿਆ, ਕੋਈ ਆਖਿਆ ਉਹੀ ਹੋ ਗਿਆ, ਦੂਆ ਫੇਰ ਹੋਇਆ, ਤੀਸਰਾ ਫਾਇਰ ਹੋਇਆ, ਫਿਰ ਦੇਖਿਆ ਲੋਕਾਂ ਨੇ ਖਰਾਬ ਹੋ ਗਿਆ ਕੰਮ। ਅੱਛਾ, ਉਹ ਜਿਹੜੀਆਂ ਮਿਰਚਾਂ ਦੀਆਂ ਨਾ ਪਨੀਰੀ ਦੀ ਹੱਥ ਵਿੱਚ, ਅੱਛਾ, ਉਹ ਉੱਥੇ ਵਗਾ ਦੀ। ਕੀ ਆ ਉੱਥੇ ਛੱਡ ਦਿੱਤੀ, ਸੁੱਟ ਛੱਡੀ। ਜਿਹੜਾ ਪਾਣੀ ਸੀ ਨਹਿਰ ਦਾ, ਉਹ ਛੱਪੜ ਨੂੰ ਵੱਢ ਛੱਡਿਆ। ਅੱਛਾ, ਕੀ ਆ ਛੱਪੜ ਨੂੰ ਵੱਢ ਛੱਡਿਆ। ਆ ਗਈ ਸਮਝ? ਆ ਗਈ ਜੀ। ਅਸਾਂ ਭੱਜ ਭੁੱਜ ਕੇ ਜਾਂ ਆਪਣੀਆਂ ਮਸੀਤ ਚੜ੍ਹਦੀ ਮਸੀਤ ਆ। ਅੱਛਾ, ਪਿੰਡ ਦੇ ਵਿੱਚ? ਆਹੋ, ਪਿੰਡ ਦੇ ਵਿੱਚ ਆ ਵੜੇ ਆ। ਅੱਛਾ, ਬੁੜੀਆਂ ਵੀ ਬੰਦੇ ਵੀ ਸਾਰੇ ਪਿੰਡ 'ਚ ਆ ਗਏ ਸਾਂ। ਸਹੀ। 3 ਮੁਸਲਮਾਨ। ਕੀ ਆ? 3 ਮੁਸਲਮਾਨ। 3 ਮੁਸਲਮਾਨ। ਉਹ ਧੁੜਸੜੀਆਂ ਲੈਂਦਾ। 3 ਮੁਸਲਮਾਨ ਤੂੰ ਬੱਖੀਆਂ ਚੱਲ ਲਾ। ਅੱਛਾ, 3 ਮੁਸਲਮਾਨ। 3 ਮੁਸਲਮਾਨ ਸਿੱਖ ਇਸ ਤਰ੍ਹਾਂ। ਸਿੱਖ ਮਗਰ ਇਸ ਤਰ੍ਹਾਂ ਚੜੇ ਹੋਏ ਮਗਰੋਂ। ਅੱਛਾ, 3 ਮੁਸਲਮਾਨ। ਉਹ ਆਮਨ ਸੀ ਉਦੋਂ। ਉਦੋਂ ਨਹੀਂ ਸੀ ਐਡਾ ਹੱਲਾ ਹੋਇਆ। ਹੱਲਾ ਤਾਂ ਮਗਰੋਂ ਹੁੰਦੇ ਨੇ ਸਾਰੇ। ਅੱਛਾ, 3 ਮੁਸਲਮਾਨ। ਉਹ ਤਿੰਨੇ ਉਹਨਾਂ ਨੂੰ ਸਿੱਖਾਂ ਨੂੰ 10 ਕਰੂ ਪਿਛਾਂ ਹਟਾਇਆ ਤੇ ਆਪ ਭੱਜਣ, 10 ਕਰੂ ਪਿਛਾਂ ਆਇਆ ਆਪ ਭੱਜਣ। ਖਬਰ ਨਹੀਂ ਕਿੱਥੋਂ ਕੋਲ ਲੱਗੇ ਹੋਏ ਸਿੱਖ ਉਹਨਾਂ ਦੇ ਮਗਰ ਮੁਸਲਮਾਨਾਂ ਦੇ। ਅੱਛਾ, ਉਹ ਕਾਬੂ ਨੂੰ ਆਉਂਦੇ ਤੇ ਉਹ ਸਾਡੇ ਪਿੰਡ ਆ ਗਏ। ਸਹੀ। ਕੀ ਆ? ਤੁਹਾਡੇ ਪਿੰਡ ਆਏ? ਸਾਡੇ ਪਿੰਡ ਆ ਗਏ। ਹਾਂਜੀ, ਆ ਗਏ। ਆਏ ਹੋਏ ਸਿੱਖ 4 ਚੁਫੇਰੇ ਹੋ ਗਏ ਸਾਡੇ ਪਿੰਡ ਦੇ। ਤੁਹਾਡੇ ਪਿੰਡ ਦੇ? ਆਹ ਵੀ ਸਾਨੂੰ ਚੋਰ ਦਿਓ ਕਿੱਥੇ ਨਾ। ਕੀ ਆ? ਚੋਰ ਦਿਓ? ਹਾਂ, ਉਹ ਜਿਹੜੇ 3 ਬੰਦੇ ਸੀ? ਆ ਜਿਹੜੇ 3 ਸੀ ਵੀ ਸਾਨੂੰ ਚੋਰ ਦਿਓ, ਸਾਡੇ ਕਿੱਥੇ ਨੇ। ਅੱਛਾ। अब सियाने बने बोले आ लेने पै गए, ओ लेने पै गए, इधर ਨੂੰ ਲਾਂਗੇ ਭੱਜ ਗਏ ਪਿੰਡੋਂ। ਉਹ ਸਾਂ 3 ਬੰਦੇ ਲਕੋਏ। ਅੱਛਾ, ਤੁਸੀਂ ਲੁਕੋ ਦਿੱਤੇ ਸੀ? ਉਹ ਅੰਦਰ ਲਕੋ ਲਏ ਆਪਣੇ। ਅੱਛਾ, ਲਕੋਏ ਕਿੱਥੇ? ਦੇਖ ਲਾ ਬਸ। ਅੱਛਾ, ਲੁਕੋਏ, ਲਕੋ ਲਏ। ਫਿਰ ਲੱਗ ਗਿਆ ਲੀਲ ਨਹੀਂ ਪਤਾ। ਲੀਲੀ ਨੇ ਉਹ ਪਿੰਡ ਦਾ ਨਾਂ ਦੱਸੋ, ਉਸੇ ਪਿੰਡ ਦਾ। ਉਹ ਸਮਾਣਾ। ਅੱਛਾ, ਸਮਾਣੇ ਦਾ ਪਤਾ, ਸਮਾਣੇ ਪਤਾ ਲੱਗ ਗਿਆ। ਸਮਾਣੇ ਪਤਾ ਲੱਗ ਗਿਆ ਮੁਸਲਮਾਨਾਂ ਨੂੰ ਅੱਛਾ, ਵੀ ਉਹ ਮੁਸਲਮਾਨਾਂ ਦਾ ਪਿੰਡ ਸੀ। ਉਹ ਸਿੱਖਾਂ ਨੇ ਖਾ ਲਿਆ ਸਾਰਾ। ਵੀ ਸਿੱਖਾਂ ਨੇ ਖਾ ਲਿਆ ਸਾਰਾ। ਸਿੱਖ ਬੜਾ ਚੜਿਆ ਹੋਇਆ ਦਿਖਦੇ ਦੇ ਨਾਮ ਤੋਂ। ਆ ਉਹਨਾਂ ਨੂੰ ਸੀ ਕਿ ਵੀ ਹਮਲਾ ਹੋ ਗਿਆ ਉਹਨਾਂ ਉੱਤੇ। ਆਹੋ, ਉਹ ਜੂੰ ਭੱਜੇ ਲੋਕ, ਨਿੱਕੇ ਮੋਟੇ ਛੋਟੇ ਵੱਡੇ ਸਾਡੇ ਪਿੰਡ ਆ ਬੜੇ। ਮੁਸਲਮਾਨਾਂ ਦੇ? ਮੁਸਲਮਾਨ ਆ ਗਏ ਸਾਡੇ ਪਿੰਡ। ਅੱਛਾ, ਉੱਥੋਂ ਸਿੱਖ ਭੱਜ ਗਏ ਡਰ ਕੇ। ਡਰ ਕੇ। ਉਹ ਫਿਰ ਮੁਸਲਮਾਨ ਛੱਡੇ। ਉਹ ਫਿਰ 3 ਸਿੱਖ ਲਕੋਏ। ਅੱਛਾ, ਕੀ ਆ? ਮੁਸਲਮਾਨ ਛੱਡ ਤੇ 3 ਸਿੱਖ ਲਕੋਲੇ? ਮੁਸਲਮਾਨ ਤਾਂ ਛੱਡ ਛੱਡੇ। ਹਾਂਜੀ। ਉਹ ਜਿਹੜੇ ਸਿੱਖਾਂ ਤੋਂ ਭੱਜਿਆ ਨਹੀਂ ਗਿਆ, ਕੋਈ ਅਫਸਰ ਸੀ ਕੋਈ ਭਾਰੇ ਦੇ। ਅੱਛਾ, ਉਹਨਾਂ ਨੂੰ ਫੜ ਲਿਆ? ਉਹ ਭੱਜਿਆ ਨਹੀਂ ਗਿਆ ਯਾਰ ਉਹਨਾਂ ਤੋਂ। ਅੱਛਾ। ਉਹ ਕਹਿੰਦਾ ਸਾਡੀ ਜਾਨ ਬਚਾਓ। ਫਿਰ ਅਸਾਂ ਉਹ ਤਮਾਕੂ ਦੇ ਚੱਕੇ ਚੋਂ ਲਕੋਏ। ਤਮਾਕੂ ਦੇ ਚੱਕੇ ਜਾਣਦੇ ਹੋ? ਅੱਛਾ। ਕੀ ਆ? ਤਮਾਕੂ ਜਿਹੜਾ ਹੁੰਦਾ ਉਹ ਤੇ ਨੱਪੀ ਦਾ, ਉਹਦੇ ਵਿੱਚ ਨੱਪੀ ਦੇ ਥੱਲੇ ਉਹ ਢੇਰੀ ਲਾਲਾ ਨੱਪਲਾ, ਉਹਦੇ ਵਿੱਚ ਫਿਰ ਉਹ ਸਿੱਖ ਲਕੋਏ 3। ਅੱਛਾ, ਲੁਕੋ ਗਏ 3 ਤੇ ਮੁਸਲਮਾਨ ਕੋਲੇ ਸਾਨੂੰ ਚੋਰ ਦਿਓ ਸਾਡੇ ਕਿੱਥੇ ਨੇ। ਮੁਸਲਮਾਨ ਕਹਿਣ? ਹਾਂ। ਅੱਛਾ, ਉਹ ਵੀ ਸਿੱਖ ਦਿਓ ਜਿਹੜੇ ਲੁਕੋਏ ਸਨ, ਉਹ ਸਾਨੂੰ ਦਿਓ ਕੱਢ ਕੇ। ਵੀ ਤੇ ਲਕਾਉਣ ਲਗਾਈਏ ਜੀ, ਰਹਿ ਗਏ ਤੁਹਾਡਾ ਪਿੰਡ ਬਚਾਉਣ ਦੇ ਚੱਕਰਾਂ 'ਚ। ਸੁਣ ਤਾਂ ਲੈ ਯਾਰ। ਹਾਂਜੀ। ਉਹ ਹਾਂ ਇਹ ਲੈਣੇ ਪੈ ਗਏ, ਉਹ ਲੈਣੇ ਪੈ ਗਏ। ਉਹ ਵੀ ਮੁਸਲਮਾਨ ਵੀ ਟਿਕਾਏ ਟਿਕੂਏ। ਪਾਣੀ ਪੂਣੀ ਪਿਆ, ਪਾਣੀ ਪੂਰਾ ਨਾ ਆਵੇ। ਇੰਨਾ ਮੁਸਲਮਾਨ ਚੜਿਆ, ਪਾਣੀ ਪੂਰਾ ਨਾ ਆਵੇ। ਅੱਛਾ। ਫਿਰ ਡੰਗਰ ਜੋ ਹੈ ਖੂਹ ਜੋਇਆ।
ਖੂਹ ਦੇ ਵਿੱਚੋਂ ਪਾਣੀ ਨਿਕਲਿਆ, ਫਿਰ ਉਹਨਾਂ ਨੇ ਪੀਏ ਦਾ, ਫਿਰ ਉਹ ਮੋੜੇ। ਸਹੀ ਸਹੀ ਸਹੀ। ਉਹ ਲੰਘ ਗਿਆ ਵਕਤ। ਕੀਆ ਲੰਘ ਗਿਆ ਵਕਤ। ਬਸ ਫਿਰ ਉਸ ਤੋਂ ਬਾਅਦ ਫਿਰ ਥਾਣੇਦਾਰ ਨੇ ਬੁਲਾਏ ਤੁਹਾਨੂੰ? ਹਾਂ ਸਾਨੂੰ। ਥਾਣੇ ਜੀ ਜਿਵੇਂ ਨਸ਼ਾ ਬੁਲਾ ਲਿਆ ਜਿੱਥੇ। ਸਹੀ। ਥਾਣੇਦਾਰ ਬੋਲਿਆ ਨਾ ਸਾਨੂੰ, ਸਾਡੇ ਪਿੰਡ ਆਇਆ, ਕਹਿੰਦਾ ਸਈਦ ਦੱਸੋ ਕਿਹੜੇ ਕਿਹੜੇ ਮੋਟੇ ਤੇ ਮੁਸਲਮਾਨ ਦੱਸੋ ਵੀ ਕਿਹੜੇ ਪੈਸੇ ਵਾਲੇ ਦੇ ਕਿਹੜੇ ਮੋਟੇ ਗੁਰਗਰੇ ਨੇ। ਅੱਛਾ। ਮਾਂ ਜਦੋਂ ਤੂੰ ਕੰਮ ਦਾ ਸੀ ਵੀ ਮੈਨੂੰ ਬਚਾਓ ਉਦੋਂ ਦੇਖ ਲੈਂਦਾ। ਕਜੇ ਦਫਾ ਹੋ ਜਾਓ। ਸਾਉਣ ਦੇ ਵਿੱਚ ਅਸਾਂ ਫਿਰ ਇਹ ਹੋਇਆ। ਅੱਛਾ। ਹਾੜ ਵੀ ਲੰਘ ਗਿਆ, ਸਾਉਣ ਵੀ ਲੰਘ ਗਿਆ, ਵਿਹਲੇ ਹੋ ਗਏ। ਭਾਦਰੋਂ 'ਚ ਫਿਰ ਕਤਲਾਮ ਹੋਈ ਆ। ਭਾਦਰੋਂ ਜੇ ਤੁਸੀਂ ਆਪਣੇ ਪਿੰਡੋਂ ਉੱਠੇ ਹੋ? ਭਾਦਰੋਂ 'ਚ ਫਿਰ ਕਤਲਾਮ ਹੋਈ ਆ, ਜਿੰਨਾ ਝੂਠ ਬੋਲ ਦੀਏ ਜਾ ਕੇ। ਤੁਸੀਂ ਖੁਦ ਵੇਖੀ? ਹਾਂ। ਵਿੱਚ ਦੇ ਅਸਾਂ ਖੁਦ ਕੀ ਦੇਖੀ, ਵਿੱਚ ਹੋਈ ਨਹੀਂ। ਕਿੱਥੇ ਕੁ ਹੋਈ ਆ ਕੇ? ਤੁਸੀਂ ਤੁਰ ਪਏ ਸੀ ਪਿੰਡੋਂ ਜਦੋਂ ਕਤਲੇਆਮ ਹੋਈ ਕਿ ਹਲੇ ਪਿੰਡ 'ਚ ਹੀ ਸੀ? ਪਿੰਡ 'ਚ ਤੇ ਅਸਾਂ। ਅੱਛਾ। ਫਿਰ ਜੁਮੇਰਾਤ ਦਾ ਦਿਨ ਸੀ। ਮੈਂ ਜਿਸ ਤਰ੍ਹਾਂ ਆਖਿਆ ਮਰਦੇ ਦੇ ਮੂੰਹ 'ਚ ਪਾਣੀ ਪਾ ਛੱਡਿਆ। ਅੱਛਾ। ਫਿਰ ਅਸਾਂ ਸਮਝੌਤਾ ਸਮਝੀ ਆ ਵੀ ਇਹ ਉੱਠਣ ਨਾ, ਵੀ ਇਹ ਉੱਠ ਕੇ ਭੰਗਵਾ ਨਾ ਜਾਣ। ਅੱਛਾ। ਸਿੱਖਾਂ ਨੂੰ ਡਰਾ ਛੱਡੇ ਵੀ ਸ਼ਹਿਰ ਉੱਠ ਕੇ ਪਾਸੇ ਨਾ ਜਾਏ ਉੱਠ ਕੇ। ਅੱਛਾ। ਫਿਰ ਜਾ ਕੇ ਨਾਨੂ ਵਾਲਾ ਪਿੰਡ ਸੀ ਇੱਕ, ਸਾਡੇ ਤੋਂ 6-7 ਕੋਪ ਸੀ। ਅੱਛਾ। ਫਿਰ ਉੱਥੇ ਜੁਮੇ ਵਾਲੇ ਦਿਨ ਲੜਾਈ ਲੱਗੀ ਆ। ਹੁਣ ਜੁਮੇ ਵਾਲੇ ਦਿਨ? ਹਾਂ। ਮੁਸਲਮਾਨਾਂ ਦੀ ਤੇ ਸਿੱਖਾਂ ਦੀ? ਹਾਂ। ਫਿਰ ਉੱਥੇ ਨੇ ਪਤਾ ਲੱਗਿਆ ਵੀ ਕਿੰਨਾ ਕੁ ਵੀ ਹਿੰਦੂ ਮਾਰਿਆ ਤੇ ਕਿੰਨਾ ਕੁ ਮੁਸਲਮਾਨ ਆ, ਕੋਈ ਪਤਾ ਨਹੀਂ ਲੱਗਿਆ। ਤੁਹਾਡੇ ਪਿੰਡੋਂ ਵਿਖਦਾ ਸੀ ਉਹ ਪਿੰਡ? ਦਿਖਦਾ ਸੀ, ਜਾਣਦੇ ਵੀ ਫਲਾਣੇ ਪਿੰਡ ਹੋਣ ਡਈ ਆ। ਦਿਖਦਾ ਨਹੀਂ ਸੀ, ਜਾਣਦੇ ਨੇ ਵੀ ਫਲਾਣੇ ਪਿੰਡ ਹੋਣ ਡਈ ਆ, ਫਲਾਣਾ ਪਿੰਡ। ਅੱਛਾ। ਉਹ ਪਿੰਡ 'ਚ ਤੇ ਹੋਣ ਦੇ ਹੀ ਸੀ। ਉਹ ਸਿੱਖ ਜਿਹੜਾ ਸੀ ਜੱਥੇ, ਉਹ ਤੁਹਾਡੇ ਪਿੰਡ ਉੱਤੇ ਵੀ ਹਮਲੇ ਕੀਤੇ ਉਹਨਾਂ ਨੇ? ਸਾਡੇ 'ਤੇ ਕੋਈ ਹਮਲਾ ਨਹੀਂ ਕੀਤਾ। ਸਾਨੂੰ ਤਾਂ ਹੁਣ ਡਰਾਇਆ ਵੀ ਬਾਹਰ ਨਾ ਨਿਕਲਣਾ, 4 ਚਫੇਰੇ ਫਿਰਿੰਗੇ ਵੀ ਮੁਸਲਮਾਨ ਇੱਥੋਂ ਜਾਣ ਵੀ ਉਸ ਪਿੰਡ। ਅੱਛਾ। ਉਹਨਾਂ ਨੇ ਕਿਹਾ ਕਿ ਉੱਧਰ ਨਾ ਜਾਣ, ਉਹਨੂੰ ਅਸੀਂ ਮਾਰ ਲਈਏ ਆਪ ਹੀ। ਹਾਂ। ਇਹ ਅਸਾਂ ਕੁਛ ਦੇਖਿਆ ਭਾਈ, ਅੱਲਾ। ਫਿਰ ਉਸ ਤੋਂ ਬਾਅਦ ਤੁਸੀਂ ਕਿੱਦਾਂ ਨਿਕਲੇ? ਉਸੋਂ ਤਾਂ ਫਿਰ ਅਮਨ ਨਾ ਆਏ ਆ। ਫਿਰ ਨਹੀਂ, ਕਿੰਨੀ ਦੇਰ ਬਾਅਦ ਨਿਕਲੇ ਹੋ? ਕੋਈ ਮਹੀਨੇ ਲਾਗੇ ਤੇ ਬੈਠਿਆ ਨੂੰ। ਆਪਣੇ ਪਿੰਡੋਂ ਕਿਹੜੀ ਜਗ੍ਹਾ ਤੇ ਜਾ ਕੈਂਪ ਲੱਗਾ? ਸਾਡਾ ਕੈਂਪ ਕਿਤੇ ਨਹੀਂ ਲੱਗਾ, ਪਿੰਡ 'ਚ ਰਹੇ ਹਾਂ। ਉੱਥੇ ਪਿੰਡ 'ਚ ਹੀ ਰਹੇ ਹੋ? ਉੱਥੋਂ ਫਿਰ ਕਈ ਆਜ਼ਮ ਨੇ ਜ਼ੋਰ ਮਾਰਿਆ। ਕੀ ਆ? ਕਿਆ ਆਜ਼ਮ ਨੇ? ਜਾਣਦਾ ਕਈ ਆਜ਼ਮ ਨੂੰ, ਜਿਹਨੇ ਪਾਕਿਸਤਾਨ ਬਣਾਇਆ? ਉਹ ਕਹਿਆ ਤੇਰੇ ਕੋਲ ਹੁਣ ਵੀ ਹੈਗਾ, ਤੂੰ ਜਾਣਦੇ ਨਹੀਂ? ਤੇ ਕਈ ਆਜ਼ਮ ਜਾਣਦੇ ਹੀ ਕੋਈ ਨਹੀਂ ਹੈ, ਕੋਈ ਨੂੰ ਜਾਣਦੇ ਹੀ ਕੋਈ ਨਹੀਂ। ਫਿਰ ਉਹ ਇਹ ਗੱਲਾਂ ਪੁੱਛਦਾ, ਗੱਲਾਂ ਪਤਾ ਹੀ ਕੋਈ ਨਹੀਂ। ਹਾਂਜੀ ਹਾਂਜੀ। ਕੀ ਪਤਾ ਪੁੱਛਦਾ ਸੀ, ਕੀ ਪਤਾ ਇਹਨੂੰ? ਅੱਛਾ। ਤੁਸੀਂ ਦੱਸੋ ਸਾਨੂੰ। ਤੁਹਾਡੇ ਕੋਲ ਪੁੱਛਿਆ, ਮੈਂ ਤਾਂ ਤੈਨੂੰ ਦੱਸਿਆ ਵੀ ਕਈ ਆਜ਼ਮ ਹੋ ਗਿਆ। ਅੱਛਾ। ਇਹ ਕਹੇ ਆਜ਼ਮ ਮੁੱਢ ਤੋਂ ਤੁਰਦਾ। ਅੱਛਾ। ਉਹ ਦੱਸੀ ਹੋਈ ਯਾਰ ਕੀ ਦੱਸੇਗਾ, ਇਹਨੂੰ ਪਤਾ ਹੀ ਨਹੀਂ। ਹਾਂ। ਅੱਛਾ। ਕਹਿੰਦਾ ਮੁੱਢ ਤੋਂ ਤੁਰਦਾ? ਹਾਂ। ਕਿੱਥੋਂ ਤੁਰਦਾ? ਮੁੱਢ ਤੋਂ। ਕਿਵੇਂ ਕਿਤੇ ਜਦੋਂ ਇੰਡੀਆ ਬਣਿਆ ਉਦੋਂ? ਮੈਨੂੰ ਪਤਾ ਹੀ ਨਹੀਂ। ਤੂੰ ਤਾਂ ਹੱਸਦਾ, ਮੈਂ ਸਿੱਧੀ ਗੱਲ ਕਰਦਾ। ਮੈਨੂੰ ਨਹੀਂ ਪਤਾ ਨਾ। ਤੈਨੂੰ ਪਤਾ ਯਾਰ, ਪੈਸਿਆਂ ਤੇ ਮੈਨੂੰ ਪਤਾ ਯਾਰ। ਉਹ ਜਾਣਦਾ, ਤੂੰ ਜਾਣਦਾ ਕੋਈ ਨਹੀਂ। ਤੇਰਾ ਮਦਾਰੀ ਨਾਲ ਢੀਚ ਕਾਖੀ ਦਾ ਨਾ। ਅੱਛਾ। ਰੁਪਈਆ 80,000 ਇਕੱਠਾ ਹੋ ਗਿਆ। ਕਿੱਥੇ? ਦੱਸ ਬਈ ਓਏ। ਪਿੰਡ ਤੁਹਾਡੇ? ਆਹੋ, ਜਿੱਥੇ ਅਸੀਂ ਬੈਠੇ ਤੇ। ਇਕੱਠਾ ਕਰ ਲਿਆ ਤੁਸੀਂ ਸਾਰਿਆਂ ਨੇ? ਸਾਰਿਆਂ ਕਾਹਨੂੰ ਕਰ ਲਿਆ, ਜਿਸ ਤਰ੍ਹਾਂ ਮੌਲਵੀ ਗ੍ਰਾਹੀ ਕਰਦਾ, ਗ੍ਰਾਹੀ ਹੋ ਗਈ ਆ। ਅੱਛਾ। ਉਹ ਜਾ ਕੇ ਵੱਡੇ ਸਿੱਖ ਤੇਜਾ ਸਿੰਘ ਨੂੰ ਦੇ ਛੱਡਿਆ ਥਾਣੇ ਨੂੰ। ਤੇਜਾ ਸਿੰਘ ਸੀ ਥਾਣੇਦਾਰ? ਹਾਂ। ਕਾਹਦੇ ਵਾਸਤੇ? ਕਿ ਸਾਡੇ ਉੱਤੇ ਹਮਲਾ ਨਾ ਹੋਵੇ, ਕਿ ਸਾਨੂੰ ਭਜਾ? ਨਾ ਸਾਨੂੰ ਬਚਾ। ਅੱਛਾ। ਤੈਨੂੰ ਦੱਸਿਆ ਵੀ ਕਹੇ ਅੱਜ ਚੱਲਦਾ, ਜਿਸੇ ਮਰਜ਼ੀ ਚਲਾ ਲਾ। ਅੱਛਾ। ਰਿਸ਼ਵਤ ਉਦੋਂ ਵੀ ਚੱਲਦੀ ਸੀ? ਹੁਣ ਤੇਰੇ ਯਾਦ ਆ ਗਿਆ, ਉਦੋਂ ਤੇਰੇ ਯਾਦ ਆ ਗਿਆ। ਸਾਨੂੰ ਉਹ ਸਿੱਧੀਆਂ ਗੱਲਾਂ ਨਾ, ਪੁੱਠੀਆਂ ਗੱਲਾਂ ਯਾਦ। ਪੁੱਠੀਆਂ? ਇਹ ਪੁੱਠੀ ਆ? ਕਹਿ ਆਦਮ ਜਿਹੜਾ ਸੀ ਉਸ ਵੇਲੇ ਤੇ ਇੱਧਰ ਆ ਕੇ ਹੋਇਆ ਨਾ? ਨਾ। ਉਦੋਂ ਤੇ ਗਾਂਧੀ ਚੱਲਦਾ ਹੋਣਾ? ਗਾਂਧੀ ਹੋਵੇ, ਫੋਟੋ ਦਾ ਸੀ ਨਾ ਭੈਣ ਜਾ ਉੱਤੇ। ਅੱਛਾ। ਇਹਨੂੰ ਯਾਰ ਸਮਝ ਨਹੀਂ ਆਉਂਦੀ, ਉਂਝ ਫਿਲਮ ਕਰਦਾ ਫਿਰ ਗੱਲਾਂ ਤੈਨੂੰ ਸਮਝ ਨਹੀਂ ਆਉਂਦੀ। ਅੱਛਾ। ਤੁਸੀਂ ਦੱਸੋ, ਤੁਸੀਂ 85,000 ਰੁਪਇਆ ਉੱਥੇ ਦਿੱਤਾ ਜਾ? ਉਹ ਥਾਣੇਦਾਰ ਨੂੰ ਦੇ ਛੱਡਿਆ। ਸਾਡਾ ਨਹੀਂ ਬਾਲ ਵਿੰਗਾ ਹੋਇਆ। ਅੱਛਾ। ਸਾਨੂੰ ਕਿਸੇ ਗਾਲ ਨਹੀਂ, ਕਿਸੇ
ਕਹਿੰਦਾ ਜੇ ਗੋਲ ਸੜਕ ਦੇ ਅੰਦਰ ਬੰਦਾ ਮਰ ਗਿਆ ਇੱਕ ਦੇ ਦੋ ਦਿਆਂਗਾ, ਬਾਹਰ ਜ਼ਿੰਮੇਵਾਰ ਕੋਈ। ਉਹਨੇ ਕਿਹਾ ਹਾਂ ਥਾਣੇਦਾਰ ਨੇ ਆਖਿਆ ਵੀ ਜੇ ਤੁਹਾਡੇ ਪਿੰਡ 'ਚ ਅੰਦਰ ਵੜ ਗਿਆ ਬੰਦਾ ਇੱਕ ਦੇ ਦੋ ਦਿਆਂਗਾ। ਸਹੀ ਸਹੀ। ਹੈਂ ਫਿਰ ਭਾਈ ਅਮਨ ਹੋ ਗਿਆ। ਫਿਰ ਅਸਾਂ ਬਾਬਾ ਦੇ ਨਾਮ ਮਗਰੋਂ ਫਿਰ ਠਾਏ ਤੇ ਫਿਰ ਸਾਨੂੰ ਉਹਨੇ ਐਲਾਨ ਕੀਤਾ, ਜਿਹੜੇ ਨੇ ਪੈਸੇ ਲਏ ਥੇ, ਫੀ ਬੰਦਾ 5 ਰੁਪਈਏ ਰੱਖੋ ਆਪਣੀ ਜੇਬ 'ਚ, ਅੱਛਾ ਵੱਧ ਨਾ ਰੱਖੋ, ਫੀ ਬੰਦਾ 5 ਰੁਪਈਏ, ਤੇ ਰਾਸ਼ਨ ਜਿੰਨਾ ਮਰਜ਼ੀ ਆ ਉਹਨਾਂ ਰੱਖ ਲਓ। ਕੀ ਆ ਰਾਸ਼ਨ ਜਿੰਨਾ ਮਰਜ਼ੀ ਰੱਖ ਲਓ। ਹਾਂ ਗੱਡਿਆਂ ਤੇ ਆਏ ਸੀ। ਹਾਂ ਜਾਣਦਾ ਵੀ ਰਾਸ਼ਨ ਕੀ ਚੀਜ਼ ਹੁੰਦਾ। ਐ ਖਾਣ ਪੀਣ ਦਾ ਮਾਲ, ਹਾਂ ਆਟਾ ਪੱਕਾ, ਜਿੰਨਾ ਮਰਜ਼ੀ ਰੱਖ ਲਓ। ਉਹ ਫਿਰ ਅਸਾਂ ਗੱਡਿਆਂ 'ਚ ਰੱਖ ਲਿਆ ਜਿੰਨੀ ਜਿੰਨੀ ਲੋੜ ਸੀ। ਕਿਸੇ 2 ਮਿੰਟ ਰੱਖਿਆ, ਕਿਸੇ 4 ਮਿੰਟ ਰੱਖਿਆ, ਕਿਸੇ 5 ਮਿੰਟ ਰੱਖਿਆ। ਫਿਰ ਮੁਕਾਬਲਾ ਤੁਰਿਆ। ਅਸਾਂ 17 ਦਿਨਾਂ 'ਚ ਆਏ ਤੇ ਪਾਕਿਸਤਾਨ 'ਚ। 17 ਦਿਨਾਂ 'ਚ? ਹਾਂ ਪੈਦਲ ਹੀ ਗੱਡਿਆਂ 'ਚ? ਪੈਦਲ ਜੋ ਹੋਰ ਕਿ ਜਹਾਜ਼ 'ਤੇ ਖਿਲਾਰਦੇ ਵੀ ਰਹੇ ਹੋ, ਸਾਹ ਵੀ ਲੈਂਦੇ ਰਹੇ? ਰਾਤ ਨੂੰ ਆਰਾਮ ਕਰਨਾ, ਦਿਨੇ ਫਿਰ ਤੁਰ ਪੈਣਾ। ਅੱਛਾ ਬਜ਼ੁਰਗੋ, ਤੁਸੀਂ ਪੈਦਲ ਆਏ ਹੋ ਤੇ ਰਸਤੇ ਦੇ ਵਿੱਚ ਕੀ ਕੀ ਵੇਖਿਆ? ਰਸਤੇ 'ਚ ਕੀ ਦਿਖਦਾ ਜੀ ਉੱਥੇ? ਦੁਨੀਆ ਮਰੀ ਵੇਖੀ ਤੁਸੀਂ? ਕਤਲੇਆਮ ਜਿਹੜਾ ਹੋਇਆ, ਖਬਰਾਂ ਪੁੱਠੀਆਂ ਗੱਲਾਂ ਗੁੱਲਾਂ ਦਾ ਤੁਸੀਂ ਵੇਖਿਆ? ਉਹ ਸੜਕ ਦੇ ਉੱਤੇ ਕੀ ਦਿਖਦਾ? ਸੜਕ ਦੇ ਉੱਤੇ ਥੱਲੇ ਤਾਂ ਤੈਨੂੰ ਉਤਰ ਨਹੀਂ ਦਿੰਦੇ, ਸੜਕ ਦੇ ਉੱਤੇ ਹੀ ਰੱਖਣਾ ਤੈਨੂੰ। ਸੜਕ ਦੇ ਉੱਤੇ ਨਹੀਂ, ਜਦੋਂ ਪਿੰਡਾਂ 'ਚ ਲੰਘਦੇ ਜਿਵੇਂ ਇੱਧਰ ਮੁੜੇ ਦੇ ਉਹ ਨਹੀਂ ਪਿੰਡ ਪਿੰਡਾਂ ਲੰਘ ਜਾਂਦੇ ਪਿੰਡ ਉਹਦੇ ਦੇ। ਸਿੱਖਾਂ ਦੇ ਪਿੰਡ ਸਨ ਨਾ, ਤੁਹਾਨੂੰ ਕੁਝ ਕਹਿੰਦੇ ਤੇ ਨਹੀਂ ਸੀ? ਇਹ ਉਰਾਂ ਆ ਗਏ ਨੇ, ਨਾਲ ਸੀ ਨਾ ਉਰਾਂ। ਨਹੀਂ ਯਾਰ, ਪਟਿਆਲਿਓਂ ਆਏ ਨੇ। ਉਹ ਭਾਈ ਤੁਰਤੇ ਆਏ ਆ ਤੇ ਸਿੱਖਾਂ 'ਚ ਕੌਣ ਝਾਕਣ ਦਿੰਦਾ ਸੀ? ਸਿੱਧਾ ਹੀ ਧੌਣ ਥੱਲੇ ਰੱਖ ਕੇ ਲੰਘੀ ਗਏ। ਸਿੱਧਾ ਧੌਣ ਥੱਲੇ ਕਿ ਆਲੇ ਦੁਆਲੇ ਲੰਘਣ ਡੇ ਤੇ ਸਿੱਧਾ ਧੌਣ ਥੱਲੇ। ਫਿਰ ਪਾਕਿਸਤਾਨ 'ਚ ਬਣੇ ਸਾਰੀ ਦਿਨ ਬਸ ਆ ਦੇਖਿਆ। ਤੇ ਫਿਰ 17 ਦਿਨਾਂ 'ਚ ਕਿੱਥੇ ਆਏ? 17 ਦਿਨ ਬਾਅਦ ਕਿੱਥੇ? ਲਾਹੌਰ ਬੈਠੇ? ਪਾਕਿਸਤਾਨ 'ਚ ਲਾਹੌਰ ਬੈਠੇ ਆ ਕੇ? ਕਸੂਰ ਵਾਲੇ ਬਾਰਡਰ ਤੇ ਚੜੇ ਤੇ। ਸਹੀ ਸਹੀ। ਕਸੂਰੋਂ ਉੱਠ ਕੇ ਫਿਰ ਇੱਧਰ ਆ ਗਏ, ਫਿਰ ਆਏ ਤੇ। ਜ਼ਮੀਨਾਂ ਮਿਲੀਆਂ ਤੁਹਾਨੂੰ ਜਿਹੜੀਆਂ ਤੁਹਾਡੀਆਂ ਉੱਧਰ ਸੀ? ਉਹ ਹੁਣ ਉਹਦਾ ਪਿੱਛੋਂ ਮਿਲੀਆਂ ਆ ਕੇ। ਮਿਲ ਗਈਆਂ ਪੂਰੀਆਂ? ਆ ਕਿਸੇ ਨੂੰ ਮਿਲੀ ਆ, ਕਿਸੇ ਨੂੰ ਨਹੀਂ ਵੀ ਮਿਲੀਆਂ ਲੋਕਾਂ ਨੂੰ। ਰੌਲਾਂ 'ਚ ਵੀ ਕਈਆਂ ਦੇ ਰਹਿ ਗਏ, ਕਈ ਮਰ ਗਏ, ਖੱਪ ਕੇ ਜ਼ਮੀਨਾਂ ਦਾ ਲੱਗਦਾ ਤੁਸੀਂ ਪਤਾ। ਹੁਣ ਪਿੰਡ ਵੇਖਣ ਨੂੰ ਦਿਲ ਕਰਦਾ ਕਦੀ? ਨਾ ਪਿੰਡ ਦੇਖ ਕੇ ਕਰਾਂਗੇ। ਉਹ ਛਡਾਇਆ ਪਿੰਡਾਂ ਦਾ ਹੁਣ ਕੀ ਦੇਖਾਂ? ਸੱਜਣ ਬੇਲੀ ਉਹ ਗੱਲ ਇਹ ਉਹ ਗੱਲ ਹੈ ਨਾ, ਕੋਈ ਤੁਰਿਆ ਜਾਂਦਾ ਤੇਰੇ ਵਰਗਾ ਤੇ ਆਦਾ ਇਹਦੇ ਵਰਗਾ ਆਦਾ ਬਾਬਾ। ਇਹ ਗਲੇਲ ਕਿਤੇ ਦੀ ਆਈ ਆ? ਗਲੇਲ ਕਿਤੇ? ਬਾਬਾ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।